Viewers, welcome back in our program. जी डॉक्टर साहब एंड वाले इशू तो पहला ਅਸੀਂ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਸਾਡੇ ਦੋਨੋਂ ਸੈਗਮੈਂਟ ਤੇ ਉਹ ਆਪਾਂ ਲੈਂਦੇ ਆ ਸ਼ੇਅਰ ਕਰਦੇ ਆ ਆਪਣੇ ਵਿਊਅਰਸ ਨਾਲ ਸਾਡੇ ਕੋਲ ਪਹਿਲੇ ਸੈਗਮੈਂਟ ਤੇ 34 ਦੇ ਕਰੀਬ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਭੈਣ ਮਨਮੰਤਨ ਕੌਰ ਜੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਸਰਦਾਰ ਕਪੂਰ ਸਿੰਘ ਜੀ must be turning in his grave as the saying goes. What a disappointment his son has turned out to be. If nothing else, why bother opening his mouth? You rightly said, Dr. Saab, it's his bitterness coming out after all these years. जी पंजे मनमंथन कौर जी ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਕਈ ਦਿਨਾਂ ਦੀ ਖੈਰ ਹਾਜ਼ਰੀ ਤੋਂ ਬਾਅਦ ਹਾਜ਼ਰੀ ਲਵਾਈ ਹੈ ਨਹੀਂ ਦੁੱਖ ਹੁੰਦਾ ਹੈ ਔਰ ਖਾਸ ਤੌਰ ਤੇ ਜਦੋਂ ਤੁਸੀਂ ਪਬਲਿਕ ਪਲੇਟਫਾਰਮ ਤੋਂ ਐਨਮੀ ਦੇ ਹੱਥਾਂ 'ਚ ਖੇਡਦੇ ਹੋ ਔਰ ਟਾਈਮਜ਼ ਆਫ ਇੰਡੀਆ ਜਾਂ ਦੂਸਰੇ ਉਹ ਤਾਂ ਇਹੀ ਦੱਸਣਾ ਚਾਹੁੰਦੇ ਨੇ ਇੱਕ ਪਾਸੇ ਉਹ ਸਰ ਕਪੂਰ ਸਿੰਘ ਨੂੰ ਭਾਰਤ ਮਾਤਾ ਦਾ ਸੁਪੁੱਤਰ ਪ੍ਰੂਵ ਕਰ ਰਹੇ ਨੇ ਜੀ ਦੂਸਰੇ ਪਾਸੇ ਉਹ ਸੰਤ ਪਿੰਡਾਂ ਵਾਲਿਆਂ ਨੂੰ ਵੈਰੀਫਾਈ ਕਰ ਰਹੇ ਨੇ ਕਿ ਜੀ ਉਹ ਤਾਂ 11ਵਾਂ ਗੁਰੂ ਬਣਨਾ ਚਾਹੁੰਦੇ ਸੀ ਔਰ ਜਦੋਂ ਕੋਈ ਵੀ ਇਸ ਕਿਸਮ ਦੇ ਸੋਰਸ ਤੋਂ ਕੋਈ ਗੱਲ ਆਉਂਦੀ ਹੈ ਤਾਂ ਫਿਰ ਜ਼ਾਹਰ ਹੈ ਉਸ 'ਚ ਜਿਹੜੀ ਹੈ ਮਿਸ ਇਨਫੋਰਮੇਸ਼ਨ ਹੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਪਰ ਹੁਣ ਬਦਕਿਸਮਤੀ ਹੈ ਕਿ ਇਸ ਨੂੰ ਅਸੀਂ ਕਹਿ ਸਕਦੇ ਹਾਂ ਜੀ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਡਾਕਟਰ ਸਾਹਿਬ ਸਰਦਾਰ ਸਾਹਿਬ ਤੇ ਸੰਤਾਂ ਦੀ ਇੱਕ ਬੜੀ ਮਸ਼ਹੂਰ ਫੋਟੋ ਵੀ ਹੈ ਜਿਸ ਵਿੱਚ ਦੋਨਾਂ ਦੇ ਚਿਹਰੇ 'ਚ ਕੀ ਹੈ ਦੇਖਣ ਵਾਲੀ ਗੱਲ ਹੈ ਬਿਲਕੁਲ ਨੋ ਡਾਊਟ ਇਹ ਉਸ ਪੀਰੀਅਡ ਦੀ ਹੈ ਜਦੋਂ ਸੰਤ ਪਿੰਡਾਂ ਵਾਲੇ ਗੁਰੂ ਨਾਨਕ ਨਿਵਾਸ ਸਰ ਕਪੂਰ ਸਿੰਘ ਸੰਤ ਪਿੰਡਾਂ ਵਾਲਿਆਂ ਦੇ ਵਿਸ਼ੇਸ਼ ਜਿਵੇਂ ਭਾਈ ਅਮਰੀਕ ਸਿੰਘ ਉਹਨਾਂ ਨੂੰ ਲੈਣਗੇ ਸਪੈਸ਼ਲ ਕਾਰ 'ਚ ਲੈ ਕੇ ਆਏ ਜੀ ਉਸ ਪੀਰੀਅਡ ਦੀ ਉਹ ਪਿਕਚਰ ਬਿਲਕੁਲ ਅੱਗੇ ਇੰਜੀਨੀਅਰ ਮੁਹੰਮਦ ਬਿਲਾਲ ਸਾਹਿਬ ਲਿਖਦੇ ਨੇ ਇਨ ਦਿਸ ਵੇ ਵਿਦਨ ਵੈਰੀ ਲਿਟਲ ਟਾਈਮ ਖਾਲਿਸਤਾਨ ਮੂਵਮੈਂਟ ਵਿਲ ਬੀ ਮੋਰ ਪ੍ਰੋਮੀਨੈਂਟ ਐਂਡ the issue will become more global. In this way desperate Indian authorities will make such mistakes that Khalistan movement will boost back in home in Khalistan. ਬਿਲਾਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਕੱਲ ਵੀ ਥਰਡ ਸੈਗਮੈਂਟ ਤੇ ਕਮੈਂਟ ਸੀ ਕਿਉਂਕਿ ਅਸੀਂ ਪਹਿਲੇ ਦੋ ਸੈਗਮੈਂਟ ਸੀ ਪੜ੍ਹਦੇ ਹਾਂ ਜੀ ਸੋ ਤੁਸੀਂ ਬੜੀ ਦਿਲਚਸਪੀ ਵੀ ਲੈਂਦੇ ਹੋ ਹਮਦਰਦੀ ਰੱਖਦੇ ਹੋ ਕੌਮ ਨਾਲ ਪਿਆਰ ਵੀ ਕਰਦੇ ਹੋ ਔਰ ਬੜੀ ਇੰਟੈਲੀਜੈਂਟਲੀ ਤੁਸੀਂ ਜਿਹੜਾ ਤੁਹਾਡੇ ਸੁਝਾਅ ਵੀ ਹੁੰਦੇ ਨੇ ਜੀ ਬਹੁਤ ਸ਼ੁਕਰੀਆ ਭੁਪਿੰਦਰ ਸਿੰਘ ਫਿਰ ਸਾਨੂੰ ਲਿਖਦੇ ਨੇ ਸੰਤਾਂ ਦੀਆਂ ਸਪੀਚਸ ਸਾਰੀਆਂ ਗੱਲਾਂ ਦਾ ਜਵਾਬ ਨੇ ਜੇ ਇਹਨਾਂ ਭਾਈ ਸਾਹਿਬ ਨੂੰ ਲੋੜ ਹੈ ਤਾਂ ਦਾਸ CD ਭੇਜ ਦਿੰਦਾ ਹੈ ਬੇਨਤੀ ਹੈ ਸੰਤਾਂ ਦੀਆਂ ਸਪੀਚਸ TV 84 ਤੇ ਚਲਾਈਆਂ ਜਾਣ ਦੇਖੋ ਇਹ ਜਿਹੜੇ ਇਸ ਕਿਸਮ ਦੇ ਨੇ ਇਹ ਨਹੀਂ ਹੈ ਬਿੰਦਰਜੀਤ ਸਿੰਘ ਨੂੰ ਪਤਾ ਨਹੀਂ ਹੈ ਪਰ ਇਹ ਹੀ ਹੁੰਦਾ ਹੈ ਵੀ ਜਿਹੜਾ ਅੰਦਰ ਲੁਕਿਆ ਜ਼ਹਿਰ ਹੁੰਦਾ ਹੈ ਪਿਆ ਉਹੀ ਸਪਿਊ ਕਰ ਰਹੇ ਨੇ ਉਹ ਤਾਂ ਜੇ ਪਿੰਡਾਂ ਵਾਲਿਆਂ ਨੂੰ ਉਹ ਇਸ ਹੱਦ ਤੱਕ ਕੰਟੈਂਪਟ ਨਾਲ ਦੇਖਦਾ ਹੈ ਜਾਂ ਕਹਿੰਦਾ ਹੈ ਜੀ ਮੇਰੇ ਪਿਓ ਦਾ ਨਾਂ ਉਹਨਾਂ ਦੇ ਨਾਲ ਨਾ ਜੋੜੋ ਤੇ ਇਹ ਨਹੀਂ ਹੈ ਵੀ ਉਹਨੇ ਸਪੀਚਸ ਸੁਣਨੀਆਂ ਨੇ ਬਾਕੀ ਅਸੀਂ ਇਹ ਤੁਹਾਡਾ ਸੁਝਾਅ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਸਪੌਟ ਵਨਸ ਇਨ ਅ ਵਾਈਲ ਜਿਹੜਾ ਉਸ 'ਚ ਉਹਨਾਂ ਦੀਆਂ ਤਕਰੀਰਾਂ ਜਿਹੜੀਆਂ ਨੇ ਉਸ ਨੂੰ ਅਸੀਂ ਟੈਲੀਕਾਸਟ ਬਿਲਕੁਲ ਮਨਜੀਤ ਸਿੰਘ ਮਠਾਰੂ ਜੀ ਸਾਨੂੰ ਲਿਖਦੇ ਨੇ ਕਹਿੰਦੇ ਨੇ ਸਰਦਾਰ ਕਪੂਰ ਸਾਹਿਬ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ ਮਨਜੀਤ ਸਿੰਘ ਮਠਾਰੂ ਫਿਰ ਸਾਨੂੰ ਲਿਖਦੇ ਨੇ ਆਜ਼ਾਦੀ ਸਿੱਖਾਂ ਦਾ ਹੱਕ ਹੈ ਔਰ ਬਾਕੀ ਸਾਨੂੰ ਵੀਰ ਭੈਣਾਂ ਦੇ ਮੈਸੇਜ ਨੇ ਜਿਨ੍ਹਾਂ ਨੇ ਸਾਨੂੰ ਫਤਿਹ ਬੁਲਾਈ ਹੈ ਔਰ TV 84 ਦੀ ਸ਼ਲਾਘਾ ਵੀ ਕੀਤੀ ਹੈ PJ ਸਿੰਘ ਉਹਨਾਂ ਦਾ ਮੈਸੇਜ ਤੁਸੀਂ ਮਿਸ ਕੀਤਾ ਓ ਸੌਰੀ ਅਬਾਊਟ ਦੈਟ ਉਹਨਾਂ ਨੇ ਤਾਰੀਫ ਕੀਤੀ ਹੈ TV 84 ਦੀ ਲੌਂਗ ਲਿਵ TV 84 और SFJ 2020 जिंदाबाद खालिस्तान जी दूसरे सेगमेंट ते भी हैगे ने साडे को मैसेज मठारू जी सानू लिखदे ने जो लोग खालिस्तान दा विरोध करदे ने ओ गुरु तो घाटे दा सौदा कर रहे ने उन्हां ने खालिस्तान जिंदाबाद दे नारे लगाए ने फिर उन्हां ने जड़ो ਤੁਸੀਂ ਬੋਲਿਆ ਸੀ ਨਜ਼ਮ ਬੋਲੀ ਸੀ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਤਰ ਦਾ ਬਹੁਤ ਖੂਬ ਇਹਨਾਂ ਦੀ ਤਾਰੀਫ ਕੀਤੀ ਹੈ ਇਹ ਨਜ਼ਮੀ ਬਾਬੇ ਦਾ ਸ਼ੇਰ ਹੈ ਮੇਰੀ ਨਜ਼ਮ ਨਹੀਂ ਹੈ ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਮੇਰਾ ਖਿਆਲ ਹੈ ਵਕਤ ਸੀਮਾ ਦੇਖਦੇ ਹਾਂ ਮੈਂ ਕੁਇਕਲੀ ਕਿਉਂਕਿ ਇਹ ਹੈਡਲਾਈਨ ਬੜੀ ਕੈਚੀ ਸੀ ਤੇ ਮੈਨੂੰ ਵੀ ਲੱਗਾ ਕਿ ਵੀ ਇਹਦੇ 'ਚ ਭਾਰਤ ਮਾਤਾ ਨੂੰ ਧੱਕਾ ਦੇਣਾ ਜਿਹੜਾ ਚੰਗਾ ਹੈ ਅੱਜ ਇੰਡੀਅਨ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਮੁੰਬਈ ਸਿੰਕਿੰਗ ਦਿੱਲੀ ਸਟਿੰਕਿੰਗ ਵੇਅਰ ਇਜ਼ ਗਵਰਨਮੈਂਟ ਕਿ ਬੰਬਈ ਡੁੱਬ ਰਹੀ ਹੈ ਔਰ ਉੱਥੇ ਤਾਂ ਪੂਰੇ ਗੋਤਾਖੋਰ ਸੱਦ ਲਏ ਉਹਨਾਂ ਨੇ ਇੰਨਾ 2 ਦਿਨ ਮੀਂਹ ਪੈਂਦਾ ਤਾਂ ਸਾਰਾ 4 ਚਫੇਰਾ ਪਾਣੀ ਹੈ ਤੇ ਦਿੱਲੀ ਸਟਿੰਕਿੰਗ 4 ਚਫੇਰੇ ਮੁਸ਼ਕ ਜਿਹੜੀ ਹੈ ਉਹ ਕਾਰੇ ਗਵਰਨਮੈਂਟ ਕਿੱਥੇ ਔਰ ਉਹਨਾਂ ਨੇ ਪੈਨਲਟੀ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਕਿੰਨੀਆਂ ਸਟੇਟਾਂ ਤੇ ਵੀ ਲੱਖ ਰੁਪਏ ਦੀ ਲਾਈ ਹੈ ਵੀ ਤੁਸੀਂ ਕੋਈ
ਜਿਹੜੀ ਹੈ ਉਹ ਗਾਰਬੇਜ ਡਿਸਪੋਜ਼ਲ ਸਕੀਮ ਕੋਈ ਦੂਜੀ ਨਹੀਂ ਕੱਢੀ। ਔਰ ਦਿੱਲੀ ਇਜ਼ ਗੈਟਿੰਗ, ਇਹ ਉਹਨਾਂ ਦੀ ਹੈ, ਦਿੱਲੀ ਇਜ਼ ਗੈਟਿੰਗ ਬਰੀਡ ਅੰਡਰ ਮਾਊਂਡਸ ਆਫ ਗਾਰਬੇਜ ਐਂਡ ਮੁੰਬਈ ਇਜ਼ ਸਿੰਕਿੰਗ ਅੰਡਰ ਵਾਟਰ ਬਟ ਦ ਗਵਰਨਮੈਂਟ ਇਜ਼ ਡੂਇੰਗ ਨਥਿੰਗ ਐਨ ਐਂਗੁਇਸ਼ਡ ਸੁਪਰੀਮ ਕੋਰਟ ਸੈਡ ਟੁਡੇ। ਜੇ ਹੁਣ ਅਸੀਂ ਕਹਿੰਦੇ ਖਾਲਿਸਤਾਨੀ ਪ੍ਰੋਪੇਗੈਂਡਾ, ਉਹ ਕਹਿੰਦਾ ਵੀ ਉਹ ਮੁਸ਼ਕ ਮਾਰਦਾ, ਉਹ ਡੁੱਬ ਰਿਹਾ, ਤੁਹਾਡੇ ਦੋਨੋਂ ਵੱਡੇ ਮਹਾਨਗਰ, ਉਹਨਾਂ ਦਾ ਇਹ ਹਾਲ ਹੈ। It slapped fines on 10 states and 2 union territories for not filing affidavits on their policies for solid waste management strategy. Or expressing its helplessness over the situation, the top court lamented that when the courts intervene, the judges are attacked for judicial activism and said what can be done when government of the day doesn't do anything or acts in an irresponsible manner. ਜਦੋਂ ਅਸੀਂ ਕੁਝ ਕਰਦੇ ਹਾਂ ਕਹਿੰਦੇ ਜੁਡੀਸ਼ੀਅਲ ਐਕਟਿਵਿਜ਼ਮ, ਜੱਜ ਜਿਹੜੇ ਨੇ ਐਗਜ਼ੈਕਟਿਵ ਦੀਆਂ ਲੈਜਿਸਲੇਚਰਸ ਦੀਆਂ ਪਾਵਰ ਯੂਸਰਪ ਕਰ ਰਹੇ ਨੇ। ਉਹ ਕਹਿੰਦੇ ਇੱਧਰ ਸਟਿੰਕ ਹੈ, ਉਧਰ ਸਿੰਕ ਹੈ, ਤੇ ਜਾ ਰਹੇ ਨੇ, ਲੋਕ ਸਫਰ ਕਰ ਰਹੇ ਨੇ, ਬਿਮਾਰੀਆਂ ਦਾ ਸ਼ਿਕਾਰ ਨੇ। ਔਰ ਇਸ ਤੋਂ ਪਹਿਲਾਂ ਕਿੰਨੇ ਦਿੱਲੀ ਦੇ ਵਿੱਚ ਡੇਂਗੂ ਦੇ ਨਾਲ ਦੂਜੇ ਤੀਜੇ ਦੇ ਨਾਲ ਮਰ ਗਏ। ਮੈਂ ਇਹਦੇ ਤੇ ਇੱਕੋ ਹੀ ਕਮੈਂਟ ਕਰਨਾ ਚਾਹੁੰਦਾ ਕਿ ਵੀ ਬਿਲਕੁਲ ਠੀਕ ਹੈ, ਮੁੰਬਈ ਸਿੰਕਿੰਗ, ਦਿੱਲੀ ਸਟਿੰਕਿੰਗ, ਤੇ ਸੁਪਰੀਮ ਕੋਰਟ ਪੁੱਛਦਾ ਹੈ ਵੀ ਵੇਅਰ ਇਜ਼ ਦਾ ਗਵਰਨਮੈਂਟ ਸਾਰੀ ਇਕੱਠੇ ਹੋ ਕੇ ਵੰਦੇ ਮਾਤਰਮ ਕਰ ਰਹੀ ਹੈ। ਉਹ ਸਟਿੰਕ ਦੇ ਢੇਰ ਦੇ ਸਾਹਮਣੇ ਵੀ ਕਹਿ ਰਹੇ ਨੇ ਵੰਦੇ ਮਾਤਰਮ, ਤੇ ਉਹ ਜਿਹੜੇ ਪਾਣੀ 'ਚ ਡੁੱਬ ਰਹੇ ਲੋਕ ਨੇ ਉਹਨਾਂ ਦੇ ਸਾਹਮਣੇ ਵੀ ਕਹਿ ਰਹੇ ਨੇ ਵੰਦੇ ਮਾਤਰਮ। ਇਹ ਉਹਨਾਂ ਦੀ ਪਲਾਈਟ ਹੈ। ਬਿਲਕੁਲ ਡਾਕਟਰ ਸਾਹਿਬ, ਤੇ ਸਰ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ, ਰਾਗ ਸੂਹੀ ਮਹੱਲਾ ਪੰਜਵਾਂ, ਘਰ ਸਤਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 747 ਤੇ ਹੈ। ਤੇਰਾ ਭਾਣਾ ਤੂੰ ਹੈ ਮਨਾਹੇ ਜਿਸਨੂੰ ਹੋਏ ਦਿਆਲਾ, ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆਂ ਪ੍ਰਤਪਾਲਾ। ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਧ ਭਾਵੈ ਸੋ ਪਰਵਾਨ। ਮਨ ਤਨ ਤੂੰ ਹੈ ਆਧਾਰੀ। ਰਹਾਓ, ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ ਸ਼ਬਦ ਦਾ। ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ, ਟੇਕ ਸਹਾਰੇ ਨੂੰ ਕਹਿੰਦੇ ਨੇ ਕਿ ਹੇ ਮੇਰੇ ਰਾਏ, ਰਾਇਲ ਨੂੰ ਕਹਿੰਦੇ ਨੇ, RAM ਰਮਿਆ ਹੋਇਆ ਵਾਹਿਗੁਰੂ। ਹੇ ਮੇਰੇ ਸ਼ਾਹੀ ਬਾਦਸ਼ਾਹ ਦੇ ਬਾਦਸ਼ਾਹ, ਸ਼ਾਹਾਂ ਦੇ ਸ਼ਹਿਨਸ਼ਾਹ, ਹੇ ਮੇਰੇ ਨਿਰੰਕਾਰ RAM ਰਾਏ ਸੰਤਾਂ ਟੇਕ ਤੁਮਾਰੀ। ਜਿਹੜੇ ਤੇਰੇ ਫਕੀਰ ਨੇ, ਤੇਰੇ ਰਸਤੇ ਤੇ ਚੱਲੇ ਹੋਏ ਨੇ, ਉਹਨਾਂ ਨੂੰ ਤੇਰੇ ਬਿਨਾ ਹੋਰ ਕਿਸੇ ਦਾ ਸਹਾਰਾ ਨਹੀਂ। ਜੋ ਤੁਧ ਭਾਵੈ ਸੋ ਪਰਵਾਨ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਤੇਰਿਆਂ ਬੰਦਿਆਂ ਨੂੰ ਪ੍ਰਵਾਨ ਹੈ, ਕਬੂਲ ਹੈ। ਮਨ ਤਨ ਤੂੰ ਹੈ ਆਧਾਰੀ, ਮਨ ਵੀ ਔਰ ਤਨ ਵੀ ਦੋਨੋਂ ਹੀ ਤੇਰੇ ਹਵਾਲੇ ਹੈ, ਔਰ ਇਹੀ ਤੇਰਾ ਆਧਾਰ ਮਨ ਔਰ ਤਨ ਨੂੰ ਜਿਉਂਦਿਆਂ ਰੱਖਦਾ ਹੈ। ਔਰ ਇਸ ਦੀ ਸ਼ੁਰੂਆਤ ਹੈ ਤੇਰਾ ਭਾਣਾ ਤੂੰ ਹੈ ਮਨਾਹੇ ਜਿਸ ਨੂੰ ਹੋਏ ਦਿਆਲਾ। ਫਿਰ ਭਾਣੇ 'ਚ ਰਹਿਣ ਦਾ ਬਲ ਵੀ ਨਿਰੰਕਾਰ ਬਖਸ਼ਦਾ ਉਸ ਨੂੰ ਜਿਸ ਦੇ ਉੱਤੇ ਉਹ ਦਿਆਲ ਕਿ ਹੇ ਵਾਹਿਗੁਰੂ, ਜੇ ਤੂੰ ਦਿਆਲ ਹੋਏ, ਤੇਰਾ ਭਾਣਾ ਤੂੰ ਹੈ ਮਨਾਹੇ। ਤੇ ਭਾਣੇ 'ਚ ਰਹਿਣ ਦਾ ਅਸੀਂ ਅਰਦਾਸ 'ਚ ਮੰਗਦੇ ਕਿ ਭਾਣੇ 'ਚ ਰਹਿਣ ਦਾ ਬਲ ਬਖਸ਼ੋ। ਜਿਸ ਨੂੰ ਹੋਏ ਦਿਆਲਾ, ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆਂ ਪ੍ਰਤਪਾਲਾ। ਕਿ ਤੂੰ ਸਾਰੇ ਜੀਵ ਜੰਤੂ ਜਿੰਨੇ ਨੇ, ਵੈਜੀਟੇਸ਼ਨ, ਐਨੀਮਲਸ, ਸਾਰਾ ਹੀ ਜਿਹੜੀ ਕਾਇਨਾਤ ਹੈ ਉਸ ਨੂੰ ਤੂੰ ਪਾਲਣਾ ਕਰਨ ਵਾਲਾ ਹੈ। ਔਰ ਭਗਤੀ ਵੀ ਉਹੀ ਹੈ ਜੋ ਤੈਨੂੰ ਪਾਉਂਦੀ ਹੈ। ਅਦਰਵਾਈਜ਼ ਤੁਸੀਂ ਜਪ ਤਪ ਸੰਜਮ ਕਈ ਕੁਛ ਕਰੀ ਜਾਓ, ਜੇ ਉਸ ਦੀ ਮਿਹਰ ਨਹੀਂ ਹੈ, ਅੰਦਰ ਉਹ ਆ ਕੇ ਵਸਿਆ ਹੀ ਨਹੀਂ ਹੈ, ਅੰਦਰ ਤੁਹਾਡੇ ਰਸ ਹੀ ਨਹੀਂ ਆਇਆ, ਤੇ ਬਾਕੀ ਤਾਂ ਫਿਰ ਉਹ ਇਵੇਂ ਹੀ ਕਰਮਕਾਂਡ ਜਿਹਨੂੰ ਅਸੀਂ ਕਹਿੰਦੇ ਹਾਂ। ਕਰਮਕਾਂਡ ਦਾ ਵੀ ਮਤਲਬ ਹੁੰਦਾ ਹੈ ਕਿ ਪ੍ਰੇਮਾ ਭਗਤੀ ਅੰਦਰ ਪੈਦਾ ਨਹੀਂ ਹੋਈ, ਮਨ ਦੇ ਵਿੱਚ ਕੋਈ ਕੋਮਲਤਾ ਨਹੀਂ ਆਈ, ਮਨ ਦੇ ਵਿੱਚ ਕੋਈ ਪਿਆਰ ਨਹੀਂ ਆਇਆ, ਅੱਖਾਂ ਦੇ ਵਿੱਚ ਕੋਈ ਪਿਆਰ ਦੇ ਅਥਰੂ ਨਹੀਂ ਆਏ, ਕਿਸੇ ਜਿਹੜਾ ਉਸ ਦਾ ਦੁੱਖ ਦੇਖ ਕੇ ਤੁਹਾਡੇ ਅੰਦਰ ਦੁੱਖ ਨਹੀਂ ਫੁੱਟਿਆ, ਤੁਸੀਂ ਮਦਦ ਕਰਨ ਦੇ ਲਈ ਨਹੀਂ ਤੁਰੇ। ਬਾਕੀ ਤੁਸੀਂ ਸਾਰਾ ਮਰਜ਼ੀ ਕਰੀ ਜਾਓ, ਘੰਟੀਆਂ ਖੜਕਾਓ, ਅਖੰਡ ਪਾਠ ਔਰ ਦੂਸਰੇ ਅਸੀਂ ਬਹੁਤ ਜਿਹੜੇ ਜਿਨ੍ਹਾਂ ਨੂੰ ਅਸੀਂ ਬੜੀ ਸ਼ਰਧਾ ਦੇ ਨਾਲ ਕਰਦੇ, ਪਰ ਬਹੁਤ ਵਾਰ ਉਸ ਦੇ ਵਿੱਚ ਵੀ ਇੱਕ ਸਖਣਾ ਪੈਨ ਰਹਿੰਦਾ ਜੇ ਸਤਿਗੁਰੂ ਦੀ ਮਿਹਰ ਨਾ ਹੋਏ। ਤੂੰ ਦਇਆਲ ਕਿਰਪਾਲ ਕਿਰਪਾ ਨਿਧ, ਮਨਸ਼ਾ ਪੂਰਨ ਹਾਰਾ, ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਹੇ ਵਾਹਿਗੁਰੂ, ਤੂੰ ਦਿਆਲ ਹੈ,
ਕਿਰਪਾਲ ਹੈ, ਕਿਰਪਾ ਗ੍ਰੇਸ ਕਰਨ ਵਾਲਾ, ਕਿਰਪਾ ਨਿਧ, ਕਿਰਪਾ ਦਾ ਤੂੰ ਖਜ਼ਾਨਾ, ਮਨਸ਼ਾ ਪੂਰਨ ਹਾਰਾ, ਮਨਸ਼ਾ ਡਿਜ਼ਾਇਰ ਨੂੰ ਕਹਿੰਦੇ ਨੇ, ਹਰ ਇੱਛਾ ਨੂੰ ਤੂੰ ਪੂਰੀ ਕਰਨ ਵਾਲਾ ਹੈ। ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ, हे ਮੇਰੇ ਪ੍ਰਾਣਾ ਦੇ ਮਾਲਕ ਵਾਹਿਗੁਰੂ ਮੇਰੇ ਪਿਆਰੇ, ਭਗਤ ਤੇਰੇ ਹੀ ਨੇ, ਤੂੰ ਭਗਤਨ ਕਾ ਪਿਆਰਾ, ਤੂੰ ਭਗਤਾਂ ਦਾ ਭਗਤ ਤੇਰੇ ਨੇ। ਤੂੰ ਅਥਾ ਅਪਾਰ ਅਤ ਉੱਚਾ, ਕੋਈ ਅਵਰ ਨ ਤੇਰੀ ਭਾਂਤੇ, ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ। ਤੂੰ ਅਥਾ ਹੈ ਜਿਹਦਾ ਕੋਈ ਥਾ ਨਾ ਪਾਇਆ ਜਾਏ, ਅਪਾਰ ਹੈ ਜਿਸ ਦਾ ਕੋਈ ਮਿਣਤੀ ਨਾ ਹੋਏ, ਅਤ ਉੱਚਾ ਤੂੰ ਇੰਨਾ ਉੱਚਾ ਹੈ ਜਿਹਦੇ ਬਰਾਬਰ ਕੋਈ ਉੱਚਾ ਨਹੀਂ, ਕੋਈ ਅਵਰ ਨਾ ਤੇਰੀ ਭਾਂਤੇ, ਭਾਂਤ ਹੁੰਦਾ ਤੇਰੀ ਵਾਂਗ, ਕੋਈ ਹੋਰ ਤੇਰੇ ਵਰਗਾ ਨਹੀਂ ਹੈ। ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ, ਕਿ हे ਸੁਆਮੀ हे ਮਾਲਕ, ਇਹੀ ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ, ਵਿਸਰ ਨਾਹੀ ਸੁਖ ਦਾਤੇ, ਸੁਖ ਦੇਣ ਵਾਲੇ ਵਾਹਿਗੁਰੂ ਤੂੰ ਕਦੇ ਮੈਨੂੰ ਭੁੱਲੀ ਨਾ। ਦਿਨ ਰੈਣ ਸਾਸ ਸਾਸ ਗੁਣ ਗਾਵਾਂ, ਜੇ ਸੁਆਮੀ ਤੁਧ ਭਾਵਾਂ, ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਤੁਠੈ ਪਾਵਾਂ। ਕਿ हे ਵਾਹਿਗੁਰੂ ਦਿਨ ਰਾਤ ਔਰ ਹਰ ਸਾਹ ਦੇ ਨਾਲ ਮੈਂ ਤੇਰੇ ਗੁਣਾਂ ਨੂੰ ਗਾਇਨ ਕਰਾਂ, ਤੇਰੀ ਵਡਿਆਈਆਂ ਨੂੰ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ। ਜਿਹੜਾ ਸਾਜ਼ ਹੈ ਉਹ ਮੈਂ ਬਣਾਵਾਂ ਕਿ ਮੇਰਾ ਤਨ ਖੇ ਹੋਏ, ਕਿ ਮੈਂ ਆਪਣਾ ਆਪਾ ਮਾਰ ਕੇ ਉਸ ਸਾਜ਼ ਦੇ ਨਾਲ ਤੈਨੂੰ ਗਾਵਾਂ। ਔਰ ਜੇ ਸੁਆਮੀ ਤੁਧ ਭਾਵਾਂ, हे ਵਾਹਿਗੁਰੂ ਇਹ ਮੈਂ ਤਾਂ ਹੀ ਕਰ ਸਕਦਾ ਜੇ ਤੈਨੂੰ ਮੈਂ ਭਾਵਾਂਗਾ, ਚੰਗਾ ਲੱਗਾਂਗਾ। ਨਾਮ ਤੇਰਾ ਸੁਖ ਨਾਨਕ ਮੰਗੈ, ਕਿ ਮੈਂ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ हे ਵਾਹਿਗੁਰੂ ਮੈਂ ਤੇਰਾ ਨਾਮ ਮੰਗਦਾ ਜਿਸ ਦੇ ਨਾਲ ਸਾਰੇ ਸੁਖ ਜੁੜੇ ਹੋਏ ਨੇ, ਤੇ ਇਹ ਨਾਮ ਮੈਨੂੰ ਤਾਂ ਹੀ ਮਿਲੇਗਾ। ਸਾਹਿਬ ਤੁਠੈ, ਤੁਠਣਾ ਹੁੰਦਾ ਹੈ ਬਖਸ਼ਿਸ਼ ਜਾਣਾ, ਰੀਝ ਜਾਣਾ, ਰੀਝ ਕੇ ਜੇ ਤੂੰ ਮੈਨੂੰ ਨਾਮ ਦੇਂਗਾ ਤੇ ਫਿਰ ਤੇਰੇ ਉਸ ਨਾਮ ਦੇ ਨਾਲ ਸਾਰੇ ਸੁਖ ਆ ਜਾਣਗੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।